बिस्मिल्लाहिर्रहमानिर्रहीम। नेमत कदे दे नाज़रीन अस्सलाम वालेकुम ते जी आयां नूं। नाज़रीन अज मैं तुहाडे लई ना मटन दे पाए यानी बकरे दे पाए बनाउण दी तरकीब लैके आई हां, जेह्ड़ी कि बहुत आसान है। आम तौर ते जेह्ड़े है ना पाए बनाउण नूं मुश्किल तसव्वुर कीता जांदा है, इस वास्ते ना खवातीन इस तों चलदियां ने कि पाए बनाउणे पैणे आ। लेकिन अगर तुसीं मेरे तरीके नाल बनाओगे ते बहुत अच्छे ते मज़ेदार पाए बनणगे ते तुसीं इहनूं बार-बार बनाओगे। ਅਸੀਂ ਪੰਜਾਬੀ ਲੋਕ ਤੁਹਾਨੂੰ ਪਤਾ ਖਾਬਿਆਂ ਦੇ ਬਹੁਤ ਸ਼ੌਕੀਨ ਹੁੰਦੇ ਆ, ਖਾਸ ਤੌਰ ਤੇ ਜਿਹੜੇ ਆ ਨਾ ਸ਼ਹਿਰੀ ਇਲਾਕੇ ਲਾਹੌਰ ਦੇ ਖਾਬੇ ਬਹੁਤ ਮਸ਼ਹੂਰ ਨੇ। ਸਵੇਰ ਨਾਸ਼ਤੇ ਦੇ ਵਿੱਚ ਜਿਹੜੇ ਆ ਨਾ ਪਾਏ, ਨਿਹਾਰੀ, ਚਨੇ ਇਹੋ ਜਿਹੀਆਂ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ। ਅੱਜ ਮੈਂ ਤੁਹਾਨੂੰ ਪਾਏ ਬਣਾਉਣ ਦਾ ਬਹੁਤ ਆਸਾਨ ਜਿਹੜਾ ਤਰੀਕਾ ਦੱਸਾਂਗੀ ਤੇ ਇਹਦਾ ਬਹੁਤ ਆਸਾਨੀ ਨਾਲ ਬਣ ਜਾਂਦੇ ਨੇ। 8 ਪਾਏ ਮੈਂ ਲੈ ਲਏ ਨੇ, ਉਹਨਾਂ ਨੂੰ ਕਸਾਈ ਕੋਲੋਂ ਬਣਵਾ ਕੇ ਅੱਛੀ ਤਰ੍ਹਾਂ ਤੇ ਉਹਨਾਂ ਨੂੰ ਅੱਛੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਵਾ ਤੇ 1 ਪਾਈਆ ਟਮਾਟਰ, 8-10 ਮਿਰਚਾਂ ਜਿਹੜੀਆਂ ਨੇ ਸਬਜ਼ ਮਿਰਚਾਂ ਲੈ ਲਈਆਂ ਨੇ, ਅਦਰਕ ਲਸਣ ਲੈ ਲਿਆ ਤੇ ਅੱਧਾ ਕਿਲੋ ਪਿਆਜ਼ ਲੈ ਲਏ ਨੇ। ਇਹਨਾਂ ਦੇ ਵਿੱਚ ਸਾਬਤ ਮਸਾਲਾ ਅਸੀਂ ਥੋੜਾ ਜਿਹਾ ਪਾਉਣਾ ਵਾ, ਲੌਂਗ, ਲਾਚੀਆਂ, ਦਾਰਚੀਨੀ, ਪਿਪਲੀ, ਸਬਜ਼ ਪਾਤ, ਇਹ ਸਾਰੇ ਅਜਜ਼ਾ ਨੂੰ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਤੇ ਤੁਹਾਨੂੰ ਪਤਾ ਹੈ ਕਿ 15 ਤੋਂ 20 ਮਿੰਟ ਵਿੱਚ ਪਾਇਆਂ ਦੀ ਹਾਂਡੀ ਬਹੁਤ ਅੱਛੀ ਤੇ ਮਜ਼ੇਦਾਰ ਪੱਕ ਜਾਂਦੀ ਹੈ। ਇਹਨਾਂ ਤਮਾਮ ਅਜਜ਼ਾ ਨੂੰ ਵਿੱਚ ਕੁੱਕਰ ਦੇ ਪਾ ਲਿਆ ਵਾ, ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਕੇ ਤੇ ਇਹਦੇ ਵਿੱਚ ਪਾਣੀ ਪਾਵਾਂਗੇ। ਇੰਨਾ ਤੁਸੀਂ ਪਾਣੀ ਪਾਉਣਾ ਹੈ ਕਿ ਜਿਹਦੇ ਵਿੱਚ ਪਾਏ ਡੁੱਬ ਜਾਣ। ਪਹਿਲੀ ਸੀਟੀ ਆਉਣ ਤੱਕ ਜੇ ਤੁਹਾਡੇ ਪਾਏ ਇੱਕ ਵਾਰੀ ਖੋਲ ਕੇ ਚੈੱਕ ਕਰ ਲਓ, ਅਗਰ ਉਹ ਨਾ ਗਲੇ ਹੋਣ ਤਾਂ ਫਿਰ ਤੁਸੀਂ ਇਹਦੇ ਵਿੱਚ ਹੋਰ ਪਾਣੀ ਪਾ ਸਕਦੇ। ਪਾ ਕੇ ਇਹਨੂੰ ਦੁਬਾਰਾ ਦੂਸਰੀ ਦਫਾ ਲਾ ਦਿਓ। 15 ਤੋਂ 20 ਮਿੰਟ 'ਚ ਤੁਹਾਡੇ ਜਿਹੜੇ ਆ ਨਾ ਪਾਏ ਬਿਹਤਰੀਨ ਜਿਹੇ ਗਲ ਜਾਣਗੇ। ਉਸ ਤੋਂ ਬਾਅਦ ਅਸੀਂ ਇਹਨਾਂ ਨਾ ਅਲੱਗਾ ਤੁਸੀਂ ਹਾਂਡੀ 'ਚ ਕੱਢਣਾ ਚਾਹੋ ਜਾਂ ਕੁੱਕਰ ਦੇ ਵਿੱਚ ਹੀ ਬਣਾਉਣਾ ਚਾਹੋ, ਇਹ ਤੁਹਾਡੀ ਮਰਜ਼ੀ ਹੈ। ਪਾਏ ਸਾਡੇ ਗਲ ਚੁੱਕੇ ਨੇ, ਹੁਣ ਇਹਨਾਂ ਨੂੰ ਮੈਂ ਇੱਕ ਹਾਂਡੀ ਦੇ ਵਿੱਚ ਕੱਢ ਲਿਆ ਵਾ। ਹਾਂਡੀ ਦੇ ਵਿੱਚ ਜਿਹੜਾ ਹੈ ਨਾ ਚਮਚਾ ਜ਼ਰਾ ਅੱਛੀ ਤਰ੍ਹਾਂ ਫੇਰਦਾ ਹੈ। ਪਾਇਆਂ ਦੇ ਵਿੱਚ ਥੋੜ੍ਹਾ ਜਿਹਾ ਨਾ ਤੇਲ ਜ਼ਿਆਦਾ ਜਾਂਦਾ ਵਾ, ਅਦਰਕ ਲਸਣ ਵੀ ਇਹਦੇ ਵਿੱਚ ਜ਼ਿਆਦਾ ਜਾਂਦਾ ਵਾ। ਇੱਕ ਪਿਆਲੀ ਜਿਹੜੀ ਹੈ ਭਰ ਕੇ ਮੈਂ ਤੇਲ ਦੀ ਪਾ ਲਈ ਆ ਤੇ ਹੁਣ ਹਾਂਡੀ ਵਿੱਚ ਕੱਢਣ ਦਾ ਮਕਸਦ ਇਹ ਹੁੰਦਾ ਵੀ ਜ਼ਰਾ ਖੁੱਲ੍ਹਾ ਚਮਚ ਫਿਰ ਜਾਂਦਾ ਹੈ ਤੇ ਅੱਛੀ ਤਰ੍ਹਾਂ ਜਿਹੜੇ ਹੈ ਨਾ ਪਾਏ ਉਲਟਾ ਪਲਟਾ ਕੇ ਤੁਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਭੁੰਨ ਲੈਂਦੇ ਜੇ। ਪਾਇਆਂ ਦਾ ਗੋਸ਼ਤ ਸਾਡਾ ਜਿਹੜਾ ਨਾ ਬੜਾ ਬਿਹਤਰੀਨ ਜਿਹਾ ਗਲ ਗਿਆ। ਇਹਦੇ ਵਿੱਚ ਜਿਹੜੀਆਂ ਨਾ ਮੈਂ ਰੋਜ਼ਮर्रा ਦੇ ਹਿਸਾਬ ਨਾਲ ਇੱਕ ਚਮਚਾ ਵੈਸੇ ਤੇ ਨਮਕ ਮਿਰਚਾਂ ਦਾ ਪਾਇਆ ਜਾਂਦਾ ਹੈ, ਲੇਕਿਨ ਮੇਰੀ ਕਿਉਂਕਿ ਮਿਕਦਾਰ ਜ਼ਿਆਦਾ ਸੀ, ਤਕਰੀਬਨ 2 ਕਿਲੋ ਵਜ਼ਨ ਸੀ, ਇਹਦੇ ਵਿੱਚ ਮੈਂ 1 ਚਮਚ ਹਲਦੀ ਦਾ, 1 ਚਮਚ ਨਮਕ ਦਾ ਤੇ 2 ਚਮਚ ਲਾਲ ਮਿਰਚਾਂ ਦੇ ਤੇ ਗਰਮ ਮਸਾਲਾ ਪਾਇਆ ਵਾ। ਬਾਕੀ ਤਮਾਮ ਅਜਜ਼ਾ ਜਿਹੜੇ ਆ ਨਾ ਉਹਨਾਂ ਨੂੰ ਪਾ ਕੇ ਤੇ ਇਹਨਾਂ ਨੂੰ ਅਸੀਂ ਅੱਛੀ ਤਰ੍ਹਾਂ ਭੁੰਨ ਲਵਾਂਗੇ। ਇਹਨਾਂ ਨੂੰ ਪਾਇਆਂ ਦੇ ਗੋਸ਼ਤ ਨੂੰ ਨਾ ਜ਼ਰਾ ਜ਼ਿਆਦਾ ਭੁੰਨਣਾ ਪੈਂਦਾ ਹੈ ਕਿਉਂਕਿ ਇਹਨਾਂ 'ਚੋਂ ਨਾ ਛਾਣ ਆਉਣ ਦਾ ਡਰ ਹੁੰਦਾ ਹੈ। ਅਗਰ ਤੁਸੀਂ ਮਹਿਸੂਸ ਕਰੋ ਕਿ ਤੁਹਾਨੂੰ ਥੋੜ੍ਹੀ ਬਹੁਤ ਛਾਣ ਆਉਂਦੀ ਹੈ ਇਹਦੇ ਵਿੱਚ ਜਾਂ ਸਮੈਲ ਆਉਂਦੀ ਹੈ ਤੇ ਤੁਸੀਂ ਇਹਦੇ ਵਿੱਚ ਸਫੇਦ ਸਿਰਕੇ ਦੀ ਇੱਕ ਡੋਈ ਜਿਹੜੀ ਹੈ ਨਾ ਯਾਨੀ 2 ਟੇਬਲ ਸਪੂਨ ਜਿਹੜਾ ਹੈ ਨਾ ਸਫੇਦ ਸਿਰਕਾ ਪਾ ਲਓ। ਉਹਦੇ ਨਾਲ ਇਹਦੀ ਨਾ ਹੀਕ, ਇਹਦੀ ਸ਼ਾਨ, ਇਹਦੀ ਸਮੈਲ ਖ਼ਤਮ ਹੋ ਜਾਏਗੀ। ਸਾਡੇ ਬੜੇ ਬਿਹਤਰੀਨ ਜਿਹੇ ਪਾਏ 10 ਮਿੰਟ ਵਿੱਚ ਤਿਆਰ ਹੋ ਗਏ ਨੇ। ਇਹਨਾਂ ਨੂੰ ਅਸੀਂ ਅਦਰਕ ਲਸਣ ਨਾਲ ਗਾਰਨਿਸ਼ ਕਰਕੇ ਹੁਣ ਤੁਸੀਂ ਇਹਨਾਂ ਨੂੰ ਨਾਸ਼ਤੇ ਵਿੱਚ ਇਸਤੇਮਾਲ ਕਰੋ, ਡਿਨਰ ਲੰਚ ਵਿੱਚ ਇਸਤੇਮਾਲ ਕਰੋ, ਮਹਿਮਾਨਾਂ ਅੱਗੇ ਰੱਖੋ। ਇਹ ਤੁਹਾਡੀ ਆਪਣੀ ਸੁਆਬਦੀ ਦੇ ਤੇ ਬੜੇ ਖੁਸ਼ ਸ਼ਕਲ ਤੇ ਬਹੁਤ ਹੀ ਅੱਛੇ ਪਾਏ ਤਿਆਰ ਹੋ ਗਏ। ਨਾਜ਼ਰੀਨ, ਅਗਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਏ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਕਮੈਂਟਸ ਆਪਣੇ ਦਿਆ ਕਰੋ। ਤੁਹਾਡੇ ਕਮੈਂਟਸ ਮੇਰੀ ਤਾਕਤ ਨੇ, ਮੈਨੂੰ ਇਸ ਗੱਲ ਦਾ ਅਹਿਸਾਸ ਦਿਲਾਉਂਦੇ ਨੇ ਕਿ ਤੁਸੀਂ ਮੇਰੇ ਨਾਲ ਜੁੜੇ ਜੇ। ਮੇਰੀ ਇਸ ਕੋਸ਼ਿਸ਼ ਨੂੰ ਸਰਾਹਿਆ ਕਰੋ ਤਾਂ ਕਿ ਮੈਂ ਤੁਹਾਡੇ ਲਈ ਅੱਛੀਆਂ ਰੈਸਿਪੀਜ਼ ਲੈ ਕੇ ਆਉਂਦੀ ਰਹਾਂ ਤੇ ਅਸੀਂ ਆਪਣੇ ਕਲਚਰ ਨਾਲ ਜੁੜੇ ਰਹੀਏ। ਜਦੋਂ ਤੁਸੀਂ ਇਹ ਪਾਏ ਬਣਾਓਗੇ ਤਾਂ ਤੁਸੀਂ ਬਹੁਤ ਜ਼ਿਆਦਾ ਇੰਜੋਏ ਕਰੋਗੇ। ਤੁਸੀਂ ਇਸ ਰੈਸਿਪੀ ਨੂੰ ਇੰਜੋਏ ਕਰੋ ਤੇ ਮੈਨੂੰ ਹੁਣ ਇਜਾਜ਼ਤ ਦਿਓ। ਦੁਆਵਾਂ ਵਿੱਚ ਯਾਦ ਰੱਖੋ। ਅੱਲਾਹ ਕੋਲੋਂ ਮੇਰੀ ਸਿਹਤ ਤੰਦਰੁਸਤੀ ਲਈ ਦੁਆ ਮੰਗਿਆ ਕਰੋ। ਅੱਲਾਹ ਹਾਫਿਜ਼।